ਜੀ ਫੈਸਲਾਬਾਦ ਦਾ ਸਭ ਤੋਂ ਵੱਡਾ ਸਕੂਲ ਡੀਪੀਐਸ ਉੱਥੇ ਦਾ ਜਿਹੜਾ ਪ੍ਰਿੰਸੀਪਲ ਆ ਨਾ ਉਹਨੂੰ ਕਰਪਸ਼ਨ ਦੀ ਵਜ੍ਹਾ ਤੋਂ ਮੈਡਮ ਕਮਿਸ਼ਨਰ ਨੇ ਜਿਹੜਾ ਨਾ ਨੌਕਰੀ ਤੋਂ ਹੀ ਫਾਰਗ ਕਰ ਦਿੱਤਾ। ਕਰੀਮ ਪੜ੍ਹ ਕੇ ਵੱਡੇ ਵੱਡੇ ਅਹੁਦਿਆਂ ਤੇ ਫਾਇਜ਼ ਹੋਈ ਆ। ਉਹ ਸਕੂਲ ਵੀ ਕਰਪਸ਼ਨ ਤੇ ਮਹਿਫੂਜ਼ ਨਹੀਂ ਹੈਗਾ। ਮੁਬੈਨਾ ਤੌਰ ਤੇ 50 ਬੰਦੇ ਜਿਹੜੇ ਆ ਉਹ ਚੋਰੀ ਛੁਪੇ ਟੇਬਲ ਦੇ ਥੱਲੋਂ ਦੀ ਭਰਤੀ ਕਰ ਲਏ, ਉਹਨਾਂ ਕੋਲ ਪੈਸੇ ਲੈ ਲਏ, ਭਾਂਡੇ ਚੱਕੋ, ਆਪਣੇ ਬਿਸਤਰੇ ਚੱਕੋ, ਆਪਣੇ ਚਮਚੇ ਚੱਕੋ, ਆਪਣੀਆਂ ਪਿਆਲੀਆਂ ਚੱਕੋ ਤੇ ਘਰ ਖਾਲੀ ਕਰੋ। ਇਸੇ ਤੇ ਜਨਾਬੇ ਵਾਲੀ ਨਵਾਂ ਕੋ ਬੰਦਾ ਜਿਹੜਾ ਆਏਗਾ ਨਾ ਉਹਦੇ ਨਿਆਣੇ ਬਿਠਾਣੇ ਆ। ਜਿਹੜੇ ਅੰਦਰ ਖਾਤੇ ਕੋਈ ਠੇਕੇ ਠੁਕੇ ਆ ਨਾ, ਕੋਈ ਬਿਲਡਿੰਗਾਂ ਬੁਲਡਿੰਗਾਂ ਜਿਹੜੀਆਂ ਬਣਦੀਆਂ, ਕੋਈ ਮਕਾਨ ਕੋ ਬਣਦੇ ਆ, ਉਹਦੇ ਵਿੱਚੋਂ ਮੁਬੈਨਾ ਤੌਰ ਤੇ ਕੋਈ ਕਰਪਸ਼ਨ ਵਾਲਾ ਰੌਲਾ ਵੀ ਅੰਦਰ ਚੱਲਦਾ ਪਿਆ ਵਾ। ਇੱਕ ਤਾਂ ਰੌਲਾ ਇਹ ਸੀ ਜਿਹੜੀ ਕਮਿਸ਼ਨਰ ਸਾਹਿਬਾ ਸਿਲਵੇ ਸਈਦ ਹੈਗੀਆਂ, ਇਹ ਕਹਿੰਦੇ ਸੀ ਕਿ ਕੋਈ ਮੇਰੇ ਬੰਦੇ ਵੀ 4 ਭਰਤੀ ਕਰ ਲਾ ਜਿੱਥੇ ਤੂੰ ਆਪਣੇ 50 ਕੀਤੇ ਹੋਏ ਆ। ਇਹਨੇ ਜਨਾਬੇ ਵਾਲੀ ਉਹ ਹਕਾਮਾਤ ਮੰਨਣ ਤੋਂ ਇਨਕਾਰ ਕਰ ਦਿੱਤਾ ਜਿਹੜਾ ਕੋਡ ਆਫ ਕੰਡਕਟ ਦੀ ਖਿਲਾਫ ਵਰਜ਼ੀ ਆ। DMC ਜਿਹੜਾ ਕੋਈ ਉੱਥੇ ਭਾਈ ਅਫਸਰ ਆਇਆ ਨਾ ਉਹਨੂੰ ਨਵਾਜ਼ਣ ਵਾਸਤੇ ਸਾਰਾ ਕੁਝ ਹੋਇਆ ਵਾ। अस्सलाम वालेकुम। ਅੱਛਾ ਜੀ, ਫੈਸਲਾਬਾਦ ਦਾ ਸਭ ਤੋਂ ਵੱਡਾ ਸਕੂਲ DPS ਉੱਥੇ ਇੱਕ ਬੜਾ ਨਾ ਵਾਹਵਾ ਦਿਨਾਂ ਦਾ ਰੌਲਾ ਜਿਹਾ ਚੱਲਦਾ ਪਿਆ ਵਾ ਕਿ ਉੱਥੇ ਦਾ ਜਿਹੜਾ ਪ੍ਰਿੰਸੀਪਲ ਆ ਨਾ ਉਹਨੂੰ ਕਰਪਸ਼ਨ ਦੀ ਵਜ੍ਹਾ ਤੋਂ ਮੈਡਮ ਕਮਿਸ਼ਨਰ ਨੇ ਜਿਹੜਾ ਨਾ ਨੌਕਰੀ ਤੋਂ ਹੀ ਫਾਰਗ ਕਰ ਦਿੱਤਾ। ਉਹ ਵਾਹਵਾ ਰੌਲਾ ਜਿਹਾ ਪਿਆ ਵਾ। ਸਿਰਫ ਹੈਰਾਨਕੁਨ ਗੱਲ ਇਹ ਹੈਗੀ ਹੈ ਕਿ ਜਿਹੜੇ ਸਾਡੇ ਤਲੀਮੀ ਅਦਾਰੇ ਆ ਨਾ, ਜਿੱਥੇ ਬੱਚਿਆਂ ਨੇ ਪੜ੍ਹਨਾ ਵਾ, ਜਿੱਥੇ ਬੱਚਿਆਂ ਦਾ ਮੁਸਤਕਬਲ ਬਣਨਾ ਵਾ, ਜਿੱਥੇ ਸਾਡੇ ਸ਼ਹਿਰ ਦੀ ਕਰੀਮ ਪੜ੍ਹ ਕੇ ਵੱਡੇ ਵੱਡੇ ਅਹੁਦਿਆਂ ਤੇ ਫਾਇਜ਼ ਹੋਈ ਆ, ਉਹ ਸਕੂਲ ਵੀ ਕਰਪਸ਼ਨ ਤੇ ਮਹਿਫੂਜ਼ ਨਹੀਂ ਹੈਗਾ। ਤੇ ਮੇਰੀ ਜਾਨ ਦੇ ਟੁੱਟ ਗਏ। ਅਸੀਂ ਨਿਆਣਿਆਂ ਨੂੰ ਕੀ ਪੜ੍ਹਾਉਣਾ ਵਾ ਜਿਹਦਾ ਪ੍ਰਿੰਸੀਪਲ ਤੇ ਇਲਜ਼ਾਮ ਲੱਗ ਗਿਆ ਵਾ ਕਿ ਉਹਨੇ ਜਨਾਬੇ ਵਾਲੀ ਮੁਬੈਨਾ ਤੌਰ ਤੇ ਕਰਪਸ਼ਨ ਕੀਤੀ। ਮੁਬੈਨਾ ਤੌਰ ਤੇ 50 ਬੰਦੇ ਜਿਹੜੇ ਆ ਉਹ ਚੋਰੀ ਛੁਪੇ ਟੇਬਲ ਦੇ ਥੱਲੋਂ ਦੀ ਭਰਤੀ ਕਰ ਲਏ, ਉਹਨਾਂ ਕੋਲ ਪੈਸੇ ਲੈ ਲਏ ਤੇ ਉੱਥੇ ਨਿਆਣੇ ਜਿਹੜੇ ਆ ਉਹ ਕੀ ਤਾਲੀਮ ਹਾਸਲ ਕਰਦੇ ਹੋਣਗੇ। ਸਿਰਫ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦੇਣਾ ਵਾ ਕਮੈਂਟ ਦੇ ਅੰਦਰ। ਬਾਕੀ ਕਹਾਣੀ ਤੁਹਾਨੂੰ ਮੈਂ ਸਾਰੀ ਇਹ ਦੱਸ ਦੇਣੀ ਆ ਕਿ ਇਸ ਰੌਲਾ ਹੈ ਕੀ ਆ, ਕਿੰਨੀ ਕਰਪਸ਼ਨ ਕੀਤੀ ਆ, ਕਿੰਨੀ ਦੇਰ ਹੋ ਗਈ ਇਸ ਭਾਈ ਨੂੰ ਲੱਗਿਆ ਨੂੰ, ਤੇ ਮੈਡਮ ਕਮਿਸ਼ਨਰ ਦੇ ਨਾਲ ਰੌਲਾ ਕੀ ਪਿਆ ਵਾ। ਕਿਉਂਕਿ ਮੈਡਮ ਕਮਿਸ਼ਨਰ ਨੂੰ ਵਾਹਵਾ ਸਾਰਾ ਦੇਰ ਹੋ ਗਈ ਫੈਸਲਾਬਾਦ ਦੇ ਵਿੱਚ। ਆਖਰ ਅਚਾਨਕ ਜਿਹੜੇ ਆ ਇਹ ਕਿਉਂ ਅਸੀਂ ਜਾਗ ਪਏ ਕਿ ਇੱਥੇ ਸਾਰੀ ਕਰਪਸ਼ਨ ਹੋਣ ਡਈ ਆ, ਬਾਕੀ ਕਿਸੇ ਜਗ੍ਹਾ ਤੇ ਕਰਪਸ਼ਨ ਨਹੀਂ ਹੋਣ ਡਈ। ਕਹਾਣੀ ਤੁਹਾਨੂੰ ਮੈਂ ਸਾਰੀ ਦੱਸ ਕੇ ਜਾਣੀ ਹੈ, ਸੁਣਨੀ ਜ਼ਰਾ ਗੌਰ ਦੇ ਨਾਲ ਆ ਤੁਸੀਂ ਸਾਰੀ ਕਹਾਣੀ ਨਾ। ਲਓ ਜੀ, ਉੱਥੇ ਇੱਕ ਪ੍ਰਿੰਸੀਪਲ ਆ ਜੀ ਸ਼ਾਹਦ, ਉਹ ਜਨਾਬੇ ਵਾਲੀ ਕੋਈ 12 ਡਿਵੀਜ਼ਨਲ ਪਬਲਿਕ ਸਕੂਲ ਦਾ ਨਾ ਪ੍ਰਿੰਸੀਪਲ ਬਣਾਤਾ, ਇੰਚਾਰਜ ਬਣਾਤਾ ਤੇ ਵੀ ਸਾਰਿਆਂ ਨੂੰ ਤੂੰ ਦੇਖਣਾ ਵਾ। ਉਹਨੇ ਜਨਾਬੇ ਵਾਲੀ ਇੱਕ ਸਕੂਲੇ ਬੰਦਾ ਭਰਤੀ ਕਰਾ, ਦੂਸਰੇ ਸਕੂਲੇ ਕਰਾ, ਤੀਸਰੇ ਸਕੂਲੇ ਕਰਾ, ਚੌਥੇ ਸਕੂਲੇ ਕਰਾ। ਇਸ ਭਾਈ ਨੂੰ 14 ਸਾਲ ਹੋ ਗਏ ਆ ਇੱਥੇ ਪ੍ਰਿੰਸੀਪਲ ਲੱਗੇ ਨੂੰ, ਇੱਕੋ ਹੀ ਸਕੂਲ ਦੇ ਵਿੱਚ 14 ਸਾਲ। 14 ਸਾਲਾਂ ਦੇ ਵਿੱਚ ਪਤਾ ਨਹੀਂ ਕਿੰਨੇ ਕਮਿਸ਼ਨਰ ਆਏ, ਕਿੰਨੇ ਚਲੇ ਗਏ, ਕਿਸੇ ਨੂੰ ਕੋਈ ਨਹੀਂ ਪਤਾ। ਸ਼ਾਹ ਸਾਹਿਬ ਦੀ ਜਿਹੜੀ ਤਾਇਨਾਤੀ ਹੈ ਨਾ, ਉਹ ਸਾਬਕ ਕਮਿਸ਼ਨਰ ਸੀ ਇੱਥੇ ਸੈयद ਤਾਹਰ ਹੁਸੈਨ ਸਾਹਿਬ। ਉਹਨਾਂ ਨੇ ਜਨਾਬੇ ਵਾਲੀ ਇਹਨਾਂ ਨੂੰ ਇਸ ਅਹੁਦੇ ਤੇ ਲਾਇਆ ਤੇ ਆਪ ਇੱਥੋਂ ਚਲੇ ਗਏ ਤੇ ਹੁਣ ਸਾਡੇ ਮਗਰ ਜਿੰਨੇ ਵੀ ਰੌਲੇ ਆ ਨਾ ਇਹ ਪੈ ਗਏ ਆ। ਹੁਣ ਜਨਾਬੇ ਵਾਲੀ ਜਿਹੜੀ ਸਾਡੀ ਕਮਿਸ਼ਨਰ ਨਾਲ ਸਿਲਵਤ ਸਈ ਸਾਹਿਬਾ, ਉਹਨਾਂ ਨੇ ਜਨਾਬੇ ਵਾਲੀ ਇਲਜ਼ਾਮ ਲਗਾਇਆ ਵਾ ਕਿ ਤੁਸੀਂ ਜਨਾਬ ਕਰਪਸ਼ਨ ਕਰਦੇ ਹੋ, ਤੁਸੀਂ ਕਰਪਟ ਹੋ, ਲਿਹਾਜ਼ਾ ਆਪਣੇ ਭਾਂਡੇ ਚੱਕੋ, ਆਪਣੇ ਬਿਸਤਰੇ ਚੱਕੋ, ਆਪਣੇ ਚਮਚੇ ਚੱਕੋ, ਆਪਣੀਆਂ ਪਿਆਲੀਆਂ ਚੱਕੋ ਤੇ ਘਰ ਖਾਲੀ ਕਰੋ। ਇਸੇ ਤੇ ਜਨਾਬੇ ਵਾਲੀ ਨਵਾਂ ਕੋ ਬੰਦਾ ਜਿਹੜਾ ਆਏਗਾ ਨਾ ਉਹਦੇ ਨਿਆਣੇ ਬਿਠਾਣੇ ਆ, ਉਹਨੇ ਆ ਕੇ ਰਹਿਣਾ ਵਾ। ਖੈਰ ਜੀ, ਕਿਹਾ ਜਾਂਦਾ ਵਾ ਕਿ ਜ਼ਬਰਦਸਤੀ ਉਹਦੇ ਕੋਲ ਮਕਾਨ ਖਾਲੀ ਕਰਵਾਇਆ, ਉਹਦੇ ਭਾਂਡੇ ਟਿੰਡੇ ਚਕਾ ਕੇ ਤੇ ਉਹਨੂੰ ਬਾਹਰ ਕੱਢ ਦਿੱਤਾ ਤੇ ਉੱਥੇ ਜਨਾਬੇ ਵਾਲੀ ਨਵਾਂ ਬੰਦਾ ਆ ਗਿਆ। ਖੈਰ ਜੀ, ਐਡਾ ਰੌਲਾ ਤਲੀਮੀ ਅਦਾਰਿਆਂ ਦੇ ਵਿੱਚ ਕਮ ਸੋ ਕਮ ਨਹੀਂ ਪੈਣਾ ਚਾਹੀਦਾ, ਕਿਉਂਕਿ ਤਲੀਮੀ ਅਦਾਰਿਆਂ ਦੇ ਵਿੱਚ ਨਿੱਕੇ ਨਿੱਕੇ ਨਿਆਣਿਆਂ ਨੇ ਇਹੀ ਕੁਛ ਸਿੱਖ ਕੇ ਵੱਡੇ ਹੋ ਕੇ ਫਿਰ ਕਰਪਸ਼ਨ ਕਰਨਗੇ। ਫਿਰ ਤੁਸੀਂ ਉਹਨਾਂ ਨੂੰ ਕਹੋਗੇ ਇਹ ਕਰਪਸ਼ਨ ਕਰਦੇ। ਵੀ ਨਿਆਣੇ ਦੇ ਸਕੂਲ ਦੇ ਉੱਤੇ ਤਾਂ ਇੱਦਾਂ ਦੇ ਬੰਦੇ ਤਾਇਨਾਤ ਕਰ ਦਿਓ ਜਿੱਥੇ ਕਮ ਸੇ ਕਮ ਕਰਪਸ਼ਨ ਨਾ ਆਵੇ। ਹੋਰ ਥੋੜ੍ਹੇ ਮਹਿਕਮੇ ਜਿਨ੍ਹਾਂ ਨੂੰ ਜਨਾਬੇ ਵਾਲੀ ਤੁਸੀਂ ਪੜ੍ਹਨਾ ਵਾ, ਹੋਰ ਥੋੜ੍ਹੇ ਮਹਿਕਮੇ ਜਿੱਥੇ ਤੁਸੀਂ ਆਪਣੇ ਬੰਦੇ ਭਰਤੀ ਕਰਾਉਣੇ। ਅੰਦਰ ਵਾਲੀ ਗੱਲ ਤੁਹਾਨੂੰ ਮੈਂ ਦੱਸਣ ਲੱਗਾ ਵਾ ਕੀ ਆ, ਇਹ ਦੱਸਿਓ ਨਾ ਕਿਸੇ ਨੂੰ, ਬਸ ਆਪਣੇ ਤੱਕ ਰੱਖਣੀ ਹੈ ਗੱਲ। ਕਿਹਾ ਇਹ ਜਾਂਦਾ ਵਾ ਦੋਨਾਂ ਪਾਸੋਂ ਇਲਜ਼ਾਮ ਲੱਗ ਰਹੇ ਆ। ਉਹ ਕਹਿੰਦਾ ਜੀ ਮੈਨੂੰ ਕਮਿਸ਼ਨਰ ਸਿਲਵਤ ਸਈ ਸਾਹਿਬਾ ਨੇ ਕਿਹਾ ਕਿ ਮੇਰੇ ਬੰਦੇ ਇੱਥੇ ਭਰਤੀ ਕਰ, ਤੇ ਜਿਹੜੇ ਅੰਦਰ ਖਾਤੇ ਕੋਈ ਠੇਕੇ ਠੁਕੇ ਆ ਨਾ, ਕੋਈ ਬਿਲਡਿੰਗਾਂ ਬੁਲਡਿੰਗਾਂ ਜਿਹੜੀਆਂ ਬਣਦੀਆਂ, ਕੋਈ ਮਕਾਨ ਕੋ ਬਣਦੇ ਆ, ਉਹਦੇ ਵਿੱਚੋਂ ਮੁਬੈਨਾ ਤੌਰ ਤੇ ਕੋਈ ਕਰਪਸ਼ਨ ਵਾਲਾ ਰੌਲਾ ਵੀ ਅੰਦਰ ਚੱਲਦਾ ਪਿਆ ਵਾ। ਖੈਰ ਇਹ ਇਹਨਾਂ ਦੇ ਆਪਸ ਦੇ ਰੌਲੇ ਆ, ਇਹ ਅਸੀਂ ਨਹੀਂ ਕਹਿਣ ਡੇ ਭਾਈ, ਇਹ ਇੱਕ ਦੂਜੇ ਤੇ ਇਲਜ਼ਾਮ ਲਾਣ ਡੇ ਆ। ਜਿਹੜੇ ਇਲਜ਼ਾਮਾਤ ਦੀਆਂ ਸੀਰੀਅਤ ਨਵਈਅਤ ਦੀਆਂ ਇਨਕੁਆਇਰੀਆਂ ਬਹੁਤ ਜ਼ਰੂਰੀ ਆ। ਅਸਲ ਗੱਲ ਆ ਵਾ ਕਿ ਇਹਨਾਂ ਦੀ ਇਨਕੁਆਇਰੀ ਕਰੋ। ਸਾਡੇ ਫੈਸਲਾਬਾਦ ਦਾ ਸਭ ਤੋਂ ਵੱਡਾ ਸਕੂਲ, ਸਭ ਤੋਂ ਮਸ਼ਹੂਰ ਸਕੂਲ, ਜਿੱਥੇ ਬਹੁਤ ਬੜੇ ਬੜੇ ਲੋਕ ਪੜ੍ਹ ਕੇ ਬੜੇ ਬੜੇ ਅਹੁਦਿਆਂ ਤੇ ਗਏ ਹੋਏ ਆ, ਉੱਥੇ ਜਨਾਬੇ ਵਾਲੀ ਕਰਪਸ਼ਨ ਹੋ ਗਈ ਤੇ ਬਾਕੀ ਨਿੱਕਿਆਂ ਨਿੱਕਿਆਂ ਸਕੂਲਾਂ ਦਾ ਕੀ ਹਾਲ ਹੋਏਗਾ। ਮੈਂ ਤਾਂ ਉਦੋਂ ਦਾ ਸਿਰ ਫੜ ਕੇ ਬੈਠਾ ਹੋਇਆ ਕਿ ਨਿੱਕੇ ਨਿੱਕੇ ਸਕੂਲ ਚੈੱਕ ਕਰ ਲਓ, ਉੱਥੇ ਕੋਈ ਨਿਆਣਾ ਹੀ ਨਾ ਕੁਛ ਚੱਕ ਕੇ ਭੱਜ ਗਏ ਹੋਣ। ਇਹ ਨਾ ਕੋਈ ਨਿਆਣਾ ਹੀ ਉੱਥੇ ਪ੍ਰਿੰਸੀਪਲ ਲੱਗ ਕੇ ਬੈਠਾ ਹੋਵੇ, ਮੁਝੇ ਤਾਂ ਪ੍ਰਿੰਸੀਪਲ ਲਗਾ ਦਿया गया है, मैं तो अब नहीं उठूँगा, मेरा मकान भी धक्के से खाली करवाए।
ऐसे नहीं होगा अब। अच्छा जी, ਜਿਹੜੇ ਸਾਡੇ ਅੰਦਰ ਵਾਲੇ ਜ਼ਰਾਏ ਆ ਨਾ, ਜਿਹੜੇ ਅੰਦਰ ਅਸੀਂ ਛੱਡੇ ਹੋਏ ਆ, ਉਹਨਾਂ ਦੇ ਮੁਤਾਬਕ ਇੱਕ ਤਾਂ ਰੌਲਾ ਇਹ ਸੀ, ਜਿਹੜੀ ਕਮਿਸ਼ਨਰ ਸਾਹਿਬਾ ਸਿਲਵੇ ਸਈਦ ਹੈਗੀਆਂ, ਇਹ ਕਹਿੰਦੇ ਸੀ ਕਿ ਕੋਈ ਮੇਰੇ ਬੰਦੇ ਵੀ 4 ਭਰਤੀ ਕਰ ਲਾ, ਜਿੱਥੇ ਤੂੰ ਆਪਣੇ 50 ਕੀਤੇ ਹੋਏ ਆ ਤੇ ਕੋਈ ਸਾਡੇ ਵੀ 4 ਕਰ ਲਾ, ਕਿਹੜਾ ਜਨਾਬੇ ਵਾਲੀ ਤੇਰੇ ਕੋਲ ਜਾਣਾ। ਇਹਨੇ ਜਨਾਬੇ ਵਾਲੀ ਉਹ ਹਕਾਮਾਤ ਮੰਨਣ ਤੋਂ ਇਨਕਾਰ ਕਰ ਦਿੱਤਾ, ਜਿਹੜਾ ਕੋਡ ਆਫ ਕੰਡਕਟ ਦੀ ਖਿਲਾਫ ਵਰਜ਼ੀ ਆ। ਉਸ ਤੋਂ ਬਾਅਦ ਅੰਦਰ ਵਾਲੀ ਇੱਕ ਹੋਰ ਗੱਲ ਜਿਹੜੀ ਆ, ਜਿਹੜਾ ਨਾਲ ਹੀ ਕੰਧ ਦੇ ਨਾਲ ਕੰਧ ਸਾਂਝੀ ਆ ਨਾ, ਡੀਐਮਸੀ, ਜਿਹੜਾ ਕੋਈ ਉੱਥੇ ਭਾਈ ਅਫਸਰ ਆਇਆ ਨਾ, ਉਹਨੂੰ ਨਵਾਜ਼ਣ ਵਾਸਤੇ ਸਾਰਾ ਕੁਝ ਹੋਇਆ ਵਾ। ਇਹਨੂੰ ਪਹਿਲੇ ਸ਼ਾਹਦ ਨੂੰ ਕਿਹਾ ਰਿਜ਼ਾਈਨ ਕਰ 3 ਵਾਰੀ। ਉਹਨੇ ਕਿਹਾ ਮੈਂ ਰਿਜ਼ਾਈਨ ਨਹੀਂ ਕਰਨਾ, ਮੈਂ ਨਹੀਂ ਕਰਨਾ 3 ਵਾਰੀ। ਫਿਰ ਉਹਨਾਂ ਨੇ ਕਿਹਾ ਤੈਨੂੰ ਅਸੀਂ ਮੁਅੱਤਲ ਕੀਤਾ 3 ਵਾਰੀ। ਫਿਰ ਹੌਲੀ ਹੌਲੀ ਨੌਕਰੀ ਤੇ ਫਾਰਗ ਕਰਤਾ, ਇਹ ਵੀ 3 ਵਾਰੀ ਕੀਤਾ ਸੀਗਾ। ਖੈਰ ਜੀ, ਇਹ ਅੰਦਰ ਵਾਲੀ ਕਹਾਣੀ ਆ। ਡੀਐਮਸੀ ਵਾਲੇ ਭਾਈ ਨੂੰ ਨਵਾਜ਼ਣ ਲੱਗੇ ਆ, ਉਹਨੂੰ ਅਹੁਦਾ ਦੇਣ ਲੱਗੇ ਆ, ਤੇ ਜਨਾਬੇ ਵਾਲੀ ਇਹਦੇ ਭਾਂਡੇ ਬਿਸਤਰੇ ਕੱਢ ਕੇ ਉਹਨਾਂ ਨੇ ਬਾਹਰ ਰੱਖ ਦਿੱਤੇ ਆ। ਹੁਣ ਜਨਾਬੇ ਵਾਲੀ ਸਾਡੀ ਗੁਜ਼ਾਰਿਸ਼ ਇਹ ਆ, ਸਾਡੇ ਫੈਸਲਾਬਾਦ ਦੇ ਸ਼ਹਿਰੀ ਹਲਕੇ, ਸਾਡੇ ਫੈਸਲਾਬਾਦ ਦੇ ਲੋਕ ਇਹ ਗੱਲ ਕਰਦੇ ਪਏ ਆ, ਕਿਉਂਕਿ ਇਹ ਮਾਮਲਾ ਇੱਕ ਸੀਰੀਅਸ ਨੋਈਅਤ ਦਾ ਹੋ ਗਿਆ ਵਾ, ਲਿਹਾਜ਼ਾ ਇਹਦੀ ਸ਼ਫਾਫ ਇਨਕੁਆਇਰੀ ਬਹੁਤ ਜ਼ਰੂਰੀ ਆ। ਤੇ ਕਿਉਂਕਿ ਇਹ ਦੋਨੇ ਹੀ ਵੱਡੇ ਅਫਸਰ ਸੀਗੇ ਸਾਡੇ ਫੈਸਲਾਬਾਦ ਦੇ ਐਂਡ ਵਾਲੇ, ਲਿਹਾਜ਼ਾ ਇਹਦੀ ਇਨਕੁਆਇਰੀ ਕਿਤੇ ਨਾ ਵੱਡੇ ਸ਼ਹਿਰ ਦੇ ਵਿੱਚ ਵੱਡੇ ਬੰਦੇ ਨੂੰ ਦਿਓ, ਜਾਂ ਚੀਫ ਸੈਕਟਰੀ ਸਾਹਿਬ ਆਪ ਕਰ ਲੈਣ। ਅਗਰ ਆਪ ਨਹੀਂ ਕਰਦੇ ਤੇ ਫਿਰ ਜਨਾਬੇ ਵਾਲੀ ਕਿਸੇ ਹੋਰ ਸੀਨੀਅਰ ਬੰਦੇ ਨੂੰ ਦੇ ਦੇਣ। ਮਰੀਮ ਨਵਾਜ਼ ਅੱਗੇ ਗੁਜ਼ਾਰਿਸ਼ ਆ ਕਿ ਜਨਾਬ ਇਹ 50 ਬੰਦੇ ਵੀ ਇਹਨਾਂ ਨੇ ਕੱਢ ਦਿੱਤੇ ਆ, ਪ੍ਰਿੰਸੀਪਲ ਵੀ ਕੱਢ ਦਿੱਤਾ ਵਾ, ਲਿਹਾਜ਼ਾ ਇਹਦੀ ਹੁਣ ਹੀ ਕੋਈ ਸ਼ਫਾਫ ਇਨਕੁਆਇਰੀ ਕਰਵਾ ਲਓ। ਇੱਦਾਂ ਹੀ ਸਮਝੋ ਵੀ ਇਹ ਵੀ ਇੱਕ ਦਾਨਿਸ਼ ਸਕੂਲ ਆ। ਬਹੁਤ ਸ਼ੁਕਰੀਆ।